ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਕਿਆਓ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ, ਮਿੱਲਾ ਸਿੰਘ ਗੇੜਾ ਜੀ ਸੈਨੋਜੇ ਤੋਂ, ਦਲਵੀਰ ਸਿੰਘ ਗਿੱਲ ਲਾਈਵਕ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਜੁੜ ਚੁੱਕੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਬਲਤੇਜ ਪੰਨੂ, ਸਭ ਤੋਂ ਪਹਿਲਾਂ ਭਾਰਤ ਪਾਕਿਸਤਾਨ ਦੀ ਗੱਲ ਕਰਦੇ ਹਾਂ ਕਿ ਜਿੱਥੇ ਤਣਾਅ ਆ ਬਹੁਤ ਵਧਿਆ ਹੋਇਆ ਆ ਜੀ। ਇੱਕ ਪਾਸੇ ਜਿਹੜੇ ਭਾਰਤ ਦੇ ਰੱਖਿਆ ਮੰਤਰੀ ਨੇ ਮਨੋਹਰ ਪਰਿਕਰ, ਉਹਨਾਂ ਨੇ ਇਹ ਗੱਲ ਕਬੂਲੀ ਹੈ ਕਿ 18 ਜਵਾਨਾਂ ਦੀ ਜਿਹੜੀ ਜਾਨ ਗਈ ਹੈ ਉਹਦੇ ਵਿੱਚ ਕੁਝ ਖਾਮੀਆਂ ਜਿਹੜੀਆਂ ਜੀ ਉਹ ਸਾਡੇ ਵਾਲੇ ਪਾਸੇ ਤੋਂ ਰਹੀਆਂ ਨੇ। ਔਰ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਅੱਤਵਾਦੀ ਹਮਲੇ ਦੇ ਬਾਰੇ ਦੇ ਵਿੱਚ ਕੁਝ ਪੁਖਤਾ ਸਬੂਤ ਸਰਕਾਰ ਦੇ ਕੋਲੇ ਆਏ ਨੇ, ਜਿਹਦੇ ਵਿੱਚ ਇਹ ਸਿੱਧ ਹੋ ਰਿਹਾ ਹੈ ਕਿ ਪਾਕਿਸਤਾਨ ਦੇ ਵਿੱਚ ਬੈਠੀ ਅੱਤਵਾਦੀ ਜਿਹੜੀ ਜਥੇਬੰਦੀ ਲਸ਼ਕਰ-ਏ-ਤੈਯਬਾ, ਉਹਦਾ ਇਸ ਹਮਲੇ ਦੇ ਵਿੱਚ ਜਿਹੜਾ ਜੀ ਉਹ ਪੂਰਾ ਹੱਥ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਉੜੀ ਦੇ ਵਿੱਚ ਹੋਇਆ ਹਮਲਾ ਜਿਹੜਾ ਜੀ ਇਹਦੇ ਵਿੱਚ ਗਈਆਂ ਜਾਨਾਂ ਜਿਹੜੀਆਂ ਨੇ ਉਹਨਾਂ ਨੂੰ ਅਜਾਈਂ ਨਹੀਂ ਜਾਣ ਜਿਹੜਾ ਜੀ ਉਹ ਦਿੱਤਾ ਜਾਊਗਾ। ਉਧਰ ਜਿਹੜਾ UN ਦੇ ਵਿੱਚ ਬੋਲਦਿਆਂ ਹੋਇਆ ਨਵਾਜ਼ ਸ਼ਰੀਫ ਹੋਰਾਂ ਨੇ ਜਿਹੜਾ ਜੀ ਭਾਰਤ ਦੇ ਉੱਤੇ ਤਿੱਖੇ ਹਮਲੇ ਜਿਹੜੇ ਜੀ ਉਹ ਕੀਤੇ ਨੇ। ਕਸ਼ਮੀਰ ਦਾ ਰਾਗ ਬੋਲਦਿਆਂ ਹੋਇਆ ਜੀ ਉਹਨਾਂ ਨੇ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਨੂੰ ਨੌਜਵਾਨ ਕਸ਼ਮੀਰੀ ਆਗੂ ਆਖ ਕੇ ਉਹਦੀ ਵਡਿਆਈ ਕੀਤੀ ਔਰ ਕਸ਼ਮੀਰ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਲੋਕਾਂ ਤੇ ਵਧੀਕੀਆਂ ਕਰਨ ਦੇ ਦੋਸ਼ ਲਾਉਂਦਿਆਂ ਇਹ ਕਿਹਾ ਕਿ ਉਹ ਭਾਰਤ ਦੇ ਨਾਲ ਜੰਮੂ ਕਸ਼ਮੀਰ ਸਣੇ ਸਾਰੇ ਬਕਾਇਆ ਦਾ ਮੁੱਦਿਆਂ ਦੇ ਉੱਤੇ ਸ਼ਾਂਤੀਪੂਰਵਕ ਹੱਲ ਦੇ ਗੰਭੀਰ ਤੇ ਅਰਥਪੂਰਨ ਵਾਰਤਾ ਦੇ ਵਾਸਤੇ ਤਿਆਰ ਨੇ। 20 ਮਿੰਟਾਂ ਦੇ ਭਾਸ਼ਣ ਦੇ ਦੌਰਾਨ ਸ਼ਰੀਫ ਹੋਰਾਂ ਨੇ ਜ਼ਿਆਦਾਤਰ ਸਮਾਂ ਕਸ਼ਮੀਰ ਤੇ ਉੱਥੋਂ ਦੇ ਹਾਲਾਤ ਦੇ ਉੱਤੇ ਜਿਹੜਾ ਜੀ ਉਹ ਕੇਂਦਰਿਤ ਰੱਖਿਆ। ਇਹ ਕੋਈ ਪਹਿਲੀ ਵਾਰੀ ਨਹੀਂ ਆ ਜਦੋਂ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਜਿਹੜਾ ਜੀ ਉਹ ਵਧਿਆ ਹੋਵੇ। ਅਕਸਰ ਦੋਵਾਂ ਮੁਲਕਾਂ ਦੇ ਜਿਹੜੇ ਆਗੂ ਨੇ ਉਹ ਆਪਣੀਆਂ ਨਲਾਇਕੀਆਂ ਛੁਪਾਉਣ ਦੇ ਵਾਸਤੇ ਇਹ ਪ੍ਰੈਕਟਿਸ ਜਿਹੜੀ ਹੈ ਜੀ ਉਹ ਪਿਛਲੇ ਸਮੇਂ ਤੋਂ ਕਰਦੇ ਰਹੇ ਨੇ। ਇੱਕ ਵਾਰੀ ਫਿਰ ਜੋ ਕੁਝ ਪਾਕਿਸਤਾਨ ਵਾਲੀ ਸਾਈਡ ਤੋਂ ਖਬਰਾਂ ਆ ਰਹੀਆਂ ਨੇ ਕਿ ਉਸ ਸਾਈਡ ਦੇ ਉੱਤੇ ਜੀ ਜਿਹੜੇ ਏਅਰ ਫੋਰਸ ਵਾਲੇ ਨੇ ਉਹਨਾਂ ਦੀਆਂ ਛੁੱਟੀਆਂ ਰੱਦ ਕੀਤੀਆਂ ਗਈਆਂ ਨੇ, ਉਹਨਾਂ ਨੂੰ ਕਿਸੇ ਵੀ ਹਮਲੇ ਦੇ ਜਵਾਬ ਦੇ ਵਾਸਤੇ ਤਿਆਰ ਰਹਿਣ ਦੇ ਵਾਸਤੇ ਆਖਿਆ ਗਿਆ। ਜਿਹੜੇ ਡੋਮੈਸਟਿਕ ਏਅਰਪੋਰਟ ਸਰਹੱਦ ਦੇ ਨੇੜੇ ਲੱਗਦੇ ਨੇ ਉੱਥੇ ਫਲਾਈਟਾਂ ਰੋਕੀਆਂ ਗਈਆਂ ਨੇ ਔਰ ਹਾਈਵੇ ਜਿਹੜੇ ਆ ਜੀ ਉਹ ਬੰਦ ਕੀਤੇ ਗਏ ਨੇ। ਜਿਹੜੀ ਫੌਜ ਹੈ ਉਹਨੂੰ ਜੰਮੂ ਕਸ਼ਮੀਰ ਤੇ ਇੱਧਰ ਪੰਜਾਬ ਵਾਲੀ ਸਾਈਡ ਦੇ ਉੱਤੇ ਸਰਹੱਦ ਦੇ ਨੇੜੇ ਜਿਹੜਾ ਜੀ ਉਹ ਖਿਸਕਾਇਆ ਗਿਆ। ਹਾਲਾਂਕਿ ਭਾਰਤ ਵਾਲੀ ਸਾਈਡ ਦੇ ਉੱਤੇ ਕਿਉਂਕਿ ਪਟਿਆਲਾ ਵੀ ਫੌਜ ਦਾ ਇੱਕ ਬਹੁਤ ਵੱਡਾ ਬੇਸ ਹੈ, ਇੱਥੇ ਕਿਸੇ ਕਿਸਮ ਦੀ ਪੰਜਾਬ ਦੇ ਵਿੱਚ ਕੋਈ ਹਿਲਜੁਲ ਜਿਹੜੀ ਹੈ ਜੀ ਹਾਲ ਦੀ ਘੜੀ ਨਜ਼ਰ ਨਹੀਂ ਆਈ। ਪਰ ਜਿਹੋ ਜੀ ਬਿਆਨਬਾਜ਼ੀ ਦੋਨਾਂ ਮੁਲਕਾਂ ਦੇ ਵਿਚਾਲੇ ਚੱਲ ਰਹੀ ਆ, ਇਹਦੇ ਤੋਂ ਬਾਅਦ ਲੱਗਦਾ ਇਉਂ ਆ ਜੀ ਕਿ ਕੁਛ ਨਾ ਕੁਛ ਹਿਲਜੁਲ ਜਿਹੜੀ ਆ ਜੀ ਉਹ ਸਰਹੱਦਾਂ ਦੇ ਉੱਤੇ ਜ਼ਰੂਰ ਜਿਹੜੀ ਆ ਜੀ ਉਹ ਕੀਤੀ ਜਾਊਗੀ। ਹਾਲਾਂਕਿ ਵਿਸ਼ਵ ਭਾਈਚਾਰਾ ਜਿਹੜਾ ਜੀ ਉਹ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਦੋਨਾਂ ਮੁਲਕਾਂ ਦੇ ਵਿਚਾਲੇ ਤਣਾਅ ਨਾ ਹੋਵੇ, ਪਰ ਇਹ ਤਣਾਅ ਜਿਹੜਾ ਜੀ ਉਹ ਇਸ ਕਰਕੇ ਦੋਨਾਂ ਮੁਲਕਾਂ ਨੂੰ ਲਾਹੇਵੰਦ ਰਹਿੰਦਾ ਕਿ ਉਹ ਜਿਹੜੀ ਅਸਲ ਸਮੱਸਿਆਵਾਂ ਨੇ ਉਹਨਾਂ ਤੋਂ ਲੋਕਾਂ ਦਾ ਧਿਆਨ ਡਾਈਵਰਟ ਜਿਹੜਾ ਜੀ ਉਹ ਕਰ ਦਿੰਦੇ ਨੇ। ਇਸ ਸਾਈਡ ਵਾਲੇ ਪਾਸੇ, ਭਾਰਤ ਵਾਲੀ ਸਾਈਡ ਵਾਲੇ ਪਾਸੇ ਜਿਸ ਤੇਜ਼ੀ ਦੇ ਨਾਲ ਕੇਂਦਰ ਦੀ ਸਰਕਾਰ ਤੇ ਖਾਸ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਜਿਹੜੇ ਲੋਕਾਂ ਦੇ ਮਨਾਂ ਤੋਂ ਲੈ ਰਹੇ ਨੇ, ਉਹ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਇੱਕ ਵੱਡੀ ਫਿਕਰਮੰਦੀ ਵਾਲੀ ਗੱਲ ਕਹੀ ਜਾ ਰਹੀ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਆਵਾਜ਼ੇ ਪੰਜਾਬ ਵਾਲੇ ਫਰੰਟ ਦੀ। ਉਸ ਦੇ ਪ੍ਰਗਟ ਸਿੰਘ ਤੇ ਬੈਂਸ ਭਰਾ ਮੀਟਿੰਗਾਂ ਵਿੱਚ ਰੁੱਝੇ। ਬਿਲਕੁਲ ਜੀ, ਐਕਚੁਅਲੀ ਨਵਜੋਤ ਸਿੰਘ ਸਿੱਧੂ ਹੋਰੀ ਜਦੋਂ ਆ ਕੇ ਆਵਾਜ਼ੇ ਪੰਜਾਬ ਬਣਾ ਗਏ ਸੀਗੇ ਤੇ ਕਹਿ ਗਏ ਜੀ ਮੈਂ 15 ਦਿਨਾਂ ਬਾਅਦ ਆਊਂਗਾ, ਤੇ 14ਵੇਂ ਦਿਨ ਉਹਨਾਂ ਨੇ ਪ੍ਰੈਸ ਰਿਲੀਜ਼ ਜਿਹੜੀ ਕਰਤੀ ਕਿ ਮੈਂ ਚੌਥਾ ਫਰੰਟ ਜਿਹੜਾ ਜੀ ਉਹ ਨਹੀਂ ਬਣਾ ਰਿਹਾ। ਹੁਣ ਇਸ ਮਾਮਲੇ ਦੇ ਵਿੱਚ ਠੰਡੇ ਪਾਣੀ 'ਚ 2-3 ਧਿਰਾਂ ਜਿਹੜੀਆਂ ਜੀ ਉਹ ਪੈ ਗਈਆਂ। ਲੁਧਿਆਣੇ ਵਾਲੇ ਬੈਂਸ ਭਰਾ ਜਿਹੜੇ ਜੀ ਉਹ ਸੋਚ ਰਹੇ ਨੇ ਕਿ ਉਹਨਾਂ ਦਾ ਹੁਣ ਕੀ ਬਣੂਗਾ। ਪ੍ਰਗਟ ਸਿੰਘ ਹੋਰੀ ਜਿਹੜੇ ਨੇ ਜੀ ਉਹ ਵੀ ਸੋਚ ਰਹੇ ਨੇ ਕਿ ਉਹਨਾਂ ਨੇ ਕਿਹੜੇ ਪਾਸੇ ਵੱਲ ਜਾਣਾ ਜੀ। ਇਹ ਕਿਹਾ ਜਾ ਰਿਹਾ ਜੀ ਕਿ ਸਾਰਾ ਕੁਝ ਜਮ੍ਹਾਂ ਘਟਾਓ ਕਰਕੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਸੋਚਿਆ ਕਿ 2-3 ਮਹੀਨਿਆਂ ਦੇ ਵਿੱਚ ਕਿੱਥੋਂ ਫਰੰਟ ਜਿਹੜਾ ਜੀ ਉਹ ਖੜਾ ਹੋ ਜਾਊਗਾ, ਤੇ ਜੇ ਇਸ ਫਰੰਟ ਨੂੰ ਹੁੰਗਾਰਾ ਨਾ ਮਿਲਿਆ ਤਾਂ ਪੰਜਾਬ ਦੇ ਸਿਆਸੀ ਨਕਸ਼ੇ ਤੋਂ ਸਿੱਧੂ ਜੋੜੀ ਜਿਹੜੀ ਹੈ ਜੀ ਉਹ ਗਾਇਬ ਹੋ ਜਾਊਗੀ।
ਇਸ ਕਰਕੇ ਉਹਨਾਂ ਨੇ ਇਹੋ ਜਿਹਾ ਫੈਸਲਾ ਲਿਆ ਦੱਸਿਆ ਜਾ ਰਿਹਾ ਹੈ। ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਕੱਲ ਪਾਰਟੀ ਦਾ ਐਲਾਨ ਕਰਨਾ ਸੀਗਾ, ਉਹਨਾਂ ਨੇ ਵੀ ਇਹ ਐਲਾਨ ਜਿਹੜਾ ਜੀ ਟਾਲ ਦਿੱਤਾ, ਕਿਉਂਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਸਲਾਹ ਮਸ਼ਵਰਾ ਕਰਕੇ ਉਹ ਆਪਣੀ ਪਾਰਟੀ ਦੇ ਨਾਮ ਦਾ ਐਲਾਨ ਕਰਨਗੇ। ਨਵਜੋਤ ਸਿੰਘ ਸਿੱਧੂ ਹੋਰੀ ਆਪਣੀ ਪਾਰਟੀ ਦਾ ਐਲਾਨ ਕਰਨ ਤੋਂ ਹੀ ਨਿਕਲ ਗਏ ਤੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਇਹ ਐਲਾਨ ਜਿਹੜਾ ਜੀ ਉਹ 10 ਦਿਨਾਂ ਦੇ ਵਿੱਚ ਟਾਲ ਦਿੱਤਾ। ਇਹਨੂੰ ਲੈ ਕੇ ਕਈ ਕਿਸਮ ਦੀਆਂ ਜਿਹੜੀਆਂ ਅਟਕਲਬਾਜ਼ੀਆਂ ਉਹ ਕੱਲ ਦੀਆਂ ਪੰਜਾਬ ਦੇ ਸਿਆਸਤ ਦੇ ਨਕਸ਼ੇ ਦੇ ਉੱਤੇ ਜਿਹੜੀਆਂ ਦੀ ਉਹ ਚੱਲੀ ਜਾਂਦੀਆਂ ਨੇ। ਕੁਝ ਕਨਸੂਆਂ ਇਹ ਵੀ ਮਿਲ ਰਹੀਆਂ ਨੇ ਨਵਜੋਤ ਕੌਰ ਸਿੱਧੂ ਹੋਰੀ ਜਿਹੜੇ ਜੀ ਉਹ ਇਸ ਮੋਰਚੇ ਦੇ ਵਾਸਤੇ ਤਿਆਰ ਨਹੀਂ ਸਨ। ਇਸੇ ਕਰਕੇ ਜੇ ਤੁਸੀਂ ਸਾਰੀਆਂ ਖਬਰਾਂ ਜਿਹੜੀਆਂ ਜੀ ਉਹਨਾਂ ਦੀ ਚੀਰ-ਫਾੜ ਕਰ ਲਓ ਤਾਂ ਕਿਤੇ ਵੀ ਇਸ ਚੌਥੇ ਫਰੰਟ ਦੇ ਬਾਰੇ ਦੇ ਵਿੱਚ ਨਵਜੋਤ ਕੌਰ ਸਿੱਧੂ ਹੋਰਾਂ ਦੀ ਸਿੱਧੀ ਹਾਮੀ ਨਹੀਂ ਸੀਗੀ ਜੀ, ਜਿਹਦੇ ਕਰਕੇ ਇਹ ਮੋਰਚਾ ਜਿਹੜਾ ਸੀਗਾ ਜੀ ਉਹ ਬਣਨ ਤੋਂ ਪਹਿਲਾਂ ਹੀ ਖਤਮ ਹੋ ਗਿਆ ਜੀ। ਮੈਂ ਪਿਛਲੇ ਦਿਨਾਂ ਤੋਂ ਦੇਖੀਏ ਨਵਜੋਤ ਕੌਰ ਸਿੱਧੂ ਆ ਜਿਹੜੀ ਉਹ ਕੁਝ ਹੋਰ ਚਾਹੁੰਦੀ ਆ। ਤੇ ਅੱਗੇ ਆਪਾਂ ਕੱਪੜਿਆਂ ਦੀ ਗੱਲ ਕਰੀਏ ਕਿ ਵੈਸੇ ਤਾਂ ਕੱਪੜੇ ਹੁੰਦੇ ਆ, ਸਪੋਰਟਸ ਕਿੱਟਾਂ ਦੇ ਵਿੱਚ ਵੀ ਕੱਪੜੇ ਸਾਹਮਣੇ ਆਏ। ਕੱਪੜੇ ਤਾਂ ਹੁੰਦੇ ਹੀ ਰਹੇ ਆ ਜੀ ਪਿਛਲੇ, ਜਿਵੇਂ ਤੁਸੀਂ ਕਿਹਾ, ਪਰ ਇਹ ਆ ਕਿ ਹੁਣ ਕਿਉਂਕਿ ਚੋਣਾਂ ਸਾਹਮਣੇ ਨੇ ਤੇ ਹਰ ਘਪਲਾ ਜਿਹੜਾ ਜੀ ਉਹ ਚੋਣਾਂ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਜੀ। ਪੰਜਾਬ ਦੇ ਵਿੱਚ ਹੁਣ ਸਪੋਰਟਸ ਕਿੱਟਾਂ ਦੇ ਵਿੱਚ ਕਰੋੜਾਂ ਰੁਪਏ ਦਾ ਘਪਲਾ ਹੋ ਗਿਆ ਜੀ। ਅੱਧੀ ਦਰਜਨ ਜ਼ਿਲ੍ਹਿਆਂ ਦੇ ਵਿੱਚ ਗੈਰ ਮਿਆਰੀ ਸਪੋਰਟਸ ਕਿੱਟਾਂ ਦੀ ਸਪਲਾਈ ਹੋਈ ਹੈ, ਜਿਹਨੂੰ ਡਿਪਟੀ ਕਮਿਸ਼ਨਰਾਂ ਨੇ ਲੈਣ ਤੋਂ ਨਾ ਕਰਤੀ ਹੈ ਜੀ। ਅੱਜ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਇਹ ਕਿੱਟਾਂ ਜਿਹੜੀਆਂ ਦੀ ਉਹ ਵੰਡਣ ਦੀ ਸ਼ੁਰੂਆਤ ਉਹਨਾਂ ਨੇ ਆਪਣੇ ਹਲਕੇ ਜਲਾਲਾਬਾਦ ਤੋਂ ਜਿਹੜੀ ਉਹ ਕਰਨੀ ਸੀਗੀ। ਹੁਣ ਰਾਤੋਂ ਰਾਤ ਉਹਨਾਂ ਦੇ ਹਲਕੇ ਦੇ ਵਿੱਚ ਨਵੀਆਂ ਜਿਹੜੀਆਂ ਦੀ ਉਹ ਸਪੋਰਟਸ ਕਿੱਟਾਂ ਲਿਆਂਦੀਆਂ ਜਾ ਰਹੀਆਂ ਨੇ। ਪੰਜਾਬ ਭਰ ਦੇ ਵਿੱਚ 3971 ਵਾਲੀਬਾਲ ਕਿੱਟਾਂ, 3971 ਕ੍ਰਿਕਟ ਦੀਆਂ ਕਿੱਟਾਂ, 798 ਖੁੱਲੇ ਵੇਟ, 798 ਜਿੰਮਾਂ ਦੀ ਸਪਲਾਈ ਜਿਹੜੀ ਦਿੱਤੀ ਗਈ ਆ, ਜਿਨ੍ਹਾਂ ਦੀ ਵੰਡ ਹਰ ਜ਼ਿਲ੍ਹੇ ਦੇ ਵਿੱਚ ਸਮਾਗਮ ਹੋ ਰਹੇ ਨੇ। 6 ਮੈਂਬਰੀ ਇੰਸਪੈਕਸ਼ਨ ਕਮੇਟੀ ਨੇ ਕਿੱਟਾਂ ਦੀ ਕੁਆਲਿਟੀ ਨੂੰ ਰੱਦ ਕਰਤਾ। ਸਪੋਰਟਸ ਫਾਜ਼ਿਲਕਾ ਦੇ ਵਿੱਚ ਸਪੋਰਟਸ ਕਿੱਟਾਂ ਨੂੰ ਰਾਤੋਂ ਰਾਤ ਜਿਹੜਾ ਜੀ ਉਹ ਤਬਦੀਲ ਕੀਤਾ ਜਾ ਰਿਹਾ। ਡਿਪਟੀ ਕਮਿਸ਼ਨਰ ਫਾਜ਼ਿਲਕਾ ਨੇ ਖੇਡ ਵਿਭਾਗ ਦੇ ਸਕੱਤਰ ਨੂੰ ਚਿੱਠੀ ਲਿਖ ਕੇ ਕਿੱਟਾਂ ਤਬਦੀਲ ਕਰਨ ਦੇ ਵਾਸਤੇ ਕਿਹਾ ਜੀ। ਇਹ ਪਤਾ ਲੱਗਾ ਕਿ ਸਪਲਾਈ ਕੀਤੀ ਬਾਲ ਦੀ ਕੀਮਤ ਜਿਹੜੀ ਆ 170 ਰੁਪਏ ਆ, ਪਰ ਇਹਦੇ ਵਿੱਚ ਲੈਦਰ ਬਾਲ ਜਿਹੜੀ ਆ ਜੀ ਉਹ 280 ਰੁਪਏ ਦੀ ਪਾਈ ਗਈ ਆ। 100 ਰੁਪਈਆ ਇੱਕ ਬਾਲ ਚੋਂ ਹੀ ਖਿਸਕ ਗਿਆ ਜੀ। ਇੰਗਲਿਸ਼ ਵਿਲੋ ਦਾ ਜਿਹੜਾ ਬੈਟ ਦਿਖਾਇਆ ਗਿਆ, ਪਰ ਸਪਲਾਈ ਕੀਤਾ ਬੈਟ ਜਿਹੜਾ ਜੀ ਉਹ ਗੈਰ ਮਿਆਰੀ ਦੱਸਿਆ ਗਿਆ। ਕਈ ਥਾਈਂ ਗੰਢਾਂ ਵੀ ਜਿਹੜੀਆਂ ਜੀ ਉਹ ਲੱਭੀਆਂ ਨੇ। ਕ੍ਰਿਕਟ ਪੈਡ ਦੇ ਉੱਤੇ ਤੇ ਗਲਵਜ਼ ਦੇ ਅੰਦਰਲੇ ਪਾਸੇ ਉਹ ਘਟੀਆ ਕੁਆਲਿਟੀ ਦੇ ਜਿਹੜੇ ਜੀ ਉਹ ਲਾਏ ਗਏ ਨੇ। ਇਹੋ ਹੀ ਹੈਲਮਟ ਦਾ ਜਿਹੜਾ ਜੀ ਉਹ ਹਾਲ ਹੈ। ਸਾਰਾ ਕੁਝ ਜਿਹੜਾ ਜੀ ਉਹ ਦੱਸਿਆ ਕੁਛ ਤੇ ਦਿੱਤਾ ਜਿਹੜਾ ਜੀ ਉਹ ਕੁਛ ਜਾ ਰਿਹਾ। ਹੁਣ ਇਹਦੇ ਸੰਬੰਧੀ ਕਾਰਵਾਈ ਜਿਹੜੀ ਹੈ ਜੀ ਸ਼ੁਰੂ ਹੋ ਗਈ ਹੈ ਕਿ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਹੁਣ ਸਵਾਲ ਇਹ ਹੈ, ਜਦੋਂ ਤੱਕ ਕਾਰਵਾਈ ਹੋਊਗੀ, ਕਮੇਟੀ ਬਣੂਗੀ, ਉਦੋਂ ਤੱਕ ਤਾਂ ਇਲੈਕਸ਼ਨਾਂ ਜਿਹੜੀਆਂ ਜੀ ਉਹ ਸਿਰ ਦੇ ਉੱਤੇ ਖੜੀਆਂ ਹੋਣਗੀਆਂ। ਇਹ ਘੁਟਾਲਾ ਜਿਹੜਾ ਜੀ ਉਹ ਸਾਹਮਣੇ ਆਉਣ ਦੇ ਨਾਲ ਅੱਜ ਜਿਹੜੇ ਸਮਾਗਮ ਦੀ ਸ਼ੁਰੂਆਤ ਹੋਣੀ ਸੀ ਉਹਦੀ ਇੱਕ ਕਿਸਮ ਦੇ ਨਾਲ ਕਿਰਕਰੀ ਤਾਂ ਹੋ ਗਈ ਹੈ ਜੀ। ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਗੁਰਤਾ ਗੱਦੀ ਦਿਵਸ ਦੀ। ਇਸ ਤੇ ਹਾਕਮ ਧਿਰ ਤੇ ਕਾਂਗਰਸ ਨੇ ਧਾਰਮਿਕ ਪੱਤਾ ਖੇਡਿਆ। ਖਡੂਰ ਸਾਹਿਬ ਦੇ ਵਿੱਚ ਸਮਾਗਮ ਜਿਹੜੇ ਜੀ ਹੋਏ, ਇੱਥੇ ਜਿਹੜੇ ਸੀਗੇ ਜੀ ਅਕਾਲੀ ਦਲ ਬਾਦਲ, ਕਾਂਗਰਸ ਪਾਰਟੀ, ਅਕਾਲੀ ਦਲ ਅੰਮ੍ਰਿਤਸਰ ਤੇ CPI ਦੇ ਵੱਲੋਂ ਵੀ ਕਨਵੈਨਸ਼ਨ ਜਿਹੜੀ ਸੀ ਉਹ ਕੀਤੀ ਗਈ, ਕਾਨਫਰੰਸ ਕੀਤੀ ਗਈ। ਇੱਥੇ ਆਮ ਆਦਮੀ ਪਾਰਟੀ ਜਿਹੜੀ ਸੀ ਜੀ ਉਹ ਗੈਰ ਹਾਜ਼ਰ ਰਹੀ, ਹਾਲਾਂਕਿ ਹੋਰਡਿੰਗ ਤੇ ਫਲਾਇਰ ਦੇ ਰੂਪ ਦੇ ਵਿੱਚ ਉਹਦੀ ਹਾਜ਼ਰੀ ਜਿਹੜੀ ਸੀ ਉਹ ਜ਼ਰੂਰ ਲੱਗਦੀ ਰਹੀ। ਗੁਰਤਾ ਗੱਦੀ ਦਿਵਸ ਜਿਹੜਾ ਸੀਗਾ ਜੀ, ਇਹਨਾਂ ਸਮਾਗਮਾਂ ਦੇ ਵਿੱਚ ਦੋਨਾਂ ਪਾਰਟੀਆਂ ਨੇ ਧਾਰਮਿਕ ਪੱਤਾ ਜਿਹੜਾ ਜੀ ਉਹ ਖੇਡਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਹੋਇਆ, ਲੋਕਾਂ ਨੂੰ ਭਾਵੁਕ ਕਰਦਿਆਂ ਹੋਇਆ ਜਿਹੜਾ ਜੀ ਇਹ ਗੱਲ ਆਖੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕਰਨ ਵਾਲੀ ਸਿਆਸੀ ਪਾਰਟੀ ਕਾਂਗਰਸ ਹੈ। ਉਹਨਾਂ ਨੇ ਕਿਹਾ ਕਿ ਸਿੱਖ ਧਰਮ ਵਿਰੋਧੀ ਇਸ ਪਾਰਟੀ ਦੀ ਮਦਦ ਨਹੀਂ ਕਰਨੀ ਚਾਹੀਦੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਜੇ ਕੋਈ ਪੰਜਾਬੀ ਕਾਂਗਰਸ ਦੀ ਮਦਦ ਕਰਦਾ ਹੈ ਤਾਂ ਉਹ ਤਸਦੀਕ ਕਰਦਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਦੇ ਉੱਤੇ ਹੋਇਆ ਫੌਜੀ ਹਮਲਾ ਠੀਕ ਸੀਗਾ। ਜੇ ਕੋਈ ਫੇਰ ਵੀ ਮਦਦ ਕਰਦਾ ਤਾਂ ਉਹ ਪਾਪ ਦਾ ਭਾਗੀਦਾਰ ਹੋਊਗਾ। ਇਹ ਇਮੋਸ਼ਨਲ ਜਿਹੜੀ ਗੱਲ ਹੈ ਜੀ, ਉਹ ਇਮੋਸ਼ਨਲ ਕੱਟ ਮਾਰ ਕੇ ਧਾਰਮਿਕ ਪੱਤਾ ਜਿਹੜਾ ਜੀ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਖੇਡਿਆ। 9.5 ਸਾਲ ਉਹਨਾਂ ਨੂੰ ਇਹ ਹਮਲੇ ਦੇ ਵਾਸਤੇ ਦੋਸ਼ੀ ਜਿਹੜੇ ਆ ਜੀ 1984 ਦਾ ਕਤਲੇਆਮ, ਉਹਦੇ ਦੋਸ਼ੀ ਚੇਤੇ ਨਹੀਂ ਆਏ। ਹੁਣ ਕਿਉਂਕਿ ਚੋਣਾਂ ਆ ਗਈਆਂ, ਉਹਨਾਂ ਨੇ ਉਹੀ ਆਪਣਾ ਸਿਆਸੀ ਪੱਤਾ ਇੱਕ ਵਾਰੀ ਫੇਰ ਜਿਹੜਾ ਜੀ ਉਹ ਕੱਢ ਮਾਰਿਆ। ਪੰਜਾਬ ਦੇ ਪਾਣੀਆਂ, ਪੰਜਾਬੀ ਬੋਲਦੇ ਇਲਾਕੇ, ਰਾਜਧਾਨੀ ਚੰਡੀਗੜ੍ਹ, ਇਹ ਸਾਰੇ ਮਸਲੇ ਜਿਹੜੇ ਸੀਗੇ ਜੀ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਚੇਤੇ ਆਏ ਇਸ ਗੁਰਤਾ ਗੱਦੀ ਦਿਵਸ ਦੇ ਸਮਾਗਮ ਦੇ ਉੱਤੇ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ
ਜਿਹੜਾ ਜੀ ਉਹ ਅਕਾਲੀ ਦਲ ਦੇ ਉੱਤੇ ਤਵਾ ਧਰਿਆ। ਉਂਝ ਵੈਸੇ ਬਹੁਤਾ ਤਵਾ ਉਹਨਾਂ ਦਾ ਆਮ ਆਦਮੀ ਪਾਰਟੀ ਦੇ ਉੱਤੇ ਹੀ ਲੱਗਿਆ ਰਿਹਾ ਜੀ। ਉਹਨਾਂ ਨੇ ਕਿਹਾ ਕਿ ਇਹ ਪਾਰਟੀ ਜਿਹੜੀ ਹੈ ਜੀ ਪਾਣੀ ਦਾ ਬੁਲਬੁਲਾ ਹੈ ਤੇ ਇਹਨੇ ਅਗਲੇ ਕੁਝ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਖਤਮ ਹੋ ਜਾਣਾ ਹੈ। ਕੈਪਟਨ ਅਮਰਿੰਦਰ ਸਿੰਘ ਹੁਰੀ ਜਿਹੜੇ ਸੀਗੇ ਜੀ ਉਹਨਾਂ ਨੇ ਜਿਹੜਾ ਇਸ ਸਮਾਗਮ ਦੇ ਦੌਰਾਨ ਬੋਲਦਿਆਂ ਹੋਇਆ ਇਹ ਕਿਹਾ ਕਿ ਜੇ ਕਾਂਗਰਸ ਦੀ ਸਰਕਾਰ ਆਈ ਤਾਂ ਬਹਿਬਲ ਕਲਾਂ ਤੇ ਹੋਰ ਥਾਵਾਂ ਦੇ ਉੱਤੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਜਿਹੜੀਆਂ ਜੀ ਉਹ ਦਿੱਤੀਆਂ ਜਾਣਗੀਆਂ ਤੇ ਇਹਦੇ ਵਾਸਤੇ ਮੁੜ ਕੇ ਜਾਂਚ ਜਿਹੜੀ ਹੈ ਜੀ ਉਹ ਕਰਵਾਈ ਜਾਊਗੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਧਾਰਮਿਕ ਪੱਤੇ ਨੂੰ ਕੁਝ ਇਉਂ ਵਰਤਦਿਆਂ ਕਿਹਾ ਜੀ ਕਿ ਰਮਨਜੀਤ ਸਿੰਘ ਸਿੱਕੀ ਦੇ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਦੇ ਵਿੱਚ ਰੋਸ 'ਚ ਦਿੱਤਾ ਗਿਆ ਅਸਤੀਫਾ ਜਿਹੜਾ ਜੀ ਉਹ ਅਜਾਈ ਨਾ ਜਾਵੇ। ਉਹਨਾਂ ਨੇ ਕਿਹਾ ਕਿ ਇਹਦੇ ਵਾਸਤੇ ਜਿਹੜੇ ਲੋਕ ਨੇ ਉਹ ਚੇਤਾ ਰੱਖਣ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੋਈ ਸੀ ਤੇ ਇਹਦੇ ਵਾਸਤੇ ਦੋਸ਼ੀ ਕੌਣ ਸਨ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕੇਜਰੀਵਾਲ ਦੀ, ਜਿਸ ਦਾ ਪੰਜਾਬ ਦੌਰਾ ਸੀ ਅਕਤੂਬਰ ਦੇ ਅੱਧ ਤੱਕ ਮੁਲਤਵੀ। ਐਕਚੁਅਲੀ ਜੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਆਪਰੇਟ ਹੋਇਆ ਅਰਵਿੰਦ ਕੇਜਰੀਵਾਲ ਹੋਰਾਂ ਦਾ, ਉਹਨਾਂ ਨੂੰ ਡਾਕਟਰਾਂ ਨੇ ਲੰਬਾ ਜਿਹੜਾ ਜੀ ਉਹ ਸਫ਼ਰ ਨਾ ਕਰਨ ਦੇਣ ਦੀ ਸਲਾਹ ਜਿਹੜੀ ਦਿੱਤੀ ਹੈ। ਪਰ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੇ ਵਿੱਚ ਜਿਵੇਂ ਡੇਂਗੂ ਤੇ ਚਿਕਨਗੁਨੀਆ ਜਿਹੜੇ ਜੀ ਉਹ ਫੈਲੇ ਹੋਏ ਨੇ, ਉਹਦੇ ਕਰਕੇ ਵੀ ਉਹ ਦਿੱਲੀ ਜਿਹੜੀ ਹੈ ਜੀ ਹਾਲ ਦੀ ਘੜੀ ਉਹਨੂੰ ਛੱਡਣਾ ਨਹੀਂ ਚਾਹੁੰਦੇ ਤਾਂ ਕਿ ਵਿਰੋਧੀ ਧਿਰਾਂ ਜਿਹੜੀਆਂ ਜੀ ਉਹਨਾਂ ਨੂੰ ਨਿਸ਼ਾਨੇ ਦੇ ਉੱਤੇ ਨਾ ਲੈਣ। 24 ਸਤੰਬਰ ਤੋਂ ਜਿਹੜਾ 10 ਦਿਨਾਂ ਦਾ ਉਹਨਾਂ ਦਾ ਪੰਜਾਬ ਦਾ ਟੂਰ ਹੋਣਾ ਸੀਗਾ, ਉਹਨੂੰ ਹਾਲ ਦੀ ਘੜੀ ਮੁਲਤਵੀ ਕੀਤਾ ਗਿਆ। ਅਕਤੂਬਰ ਦੇ ਮਿਡ ਤੱਕ, ਅਕਤੂਬਰ ਦੇ ਅੱਧ ਤੱਕ ਜਿਹੜਾ ਜੀ ਇਹ ਮੁਲਤਵੀ ਰਹੂਗਾ। ਪਰ 25 ਸਤੰਬਰ ਨੂੰ ਜਲੰਧਰ ਦੇ ਵਿੱਚ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਜਿਹੜਾ ਕਿ ਅਗਰਵਾਲ ਭਾਈਚਾਰੇ ਦਾ ਸਮਾਗਮ ਹੈ। ਇਹਦੇ ਵਿੱਚ ਅਰਵਿੰਦ ਕੇਜਰੀਵਾਲ ਹੋਰੀ ਜਿਹੜੇ ਕਿ ਖੁਦ ਵੀ ਅਗਰਵਾਲ ਨੇ, ਉਹ ਇਸ ਸਮਾਗਮ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਣਗੇ। 11 ਸਤੰਬਰ ਨੂੰ ਬਾਘੇ ਪੁਰਾਣੇ ਦੇ ਵਿੱਚ ਰੈਲੀ ਕਰਕੇ ਉਹਨਾਂ ਨੇ ਚੋਣ ਮੈਨੀਫੈਸਟੋ ਜਾਰੀ ਕੀਤਾ ਸੀਗਾ ਔਰ ਉਹਨਾਂ ਨੇ ਕਿਹਾ ਸੀਗਾ ਕਿ 24 ਸਤੰਬਰ ਤੋਂ ਪੰਜਾਬ ਦੇ ਵਿੱਚ ਉਹ ਡੇਰੇ ਜਿਹੜਾ ਜੀ ਉਹ ਲਾ ਲੈਣਗੇ। ਪਰ ਹੁਣ ਇਹ ਤਰੀਕ ਜਿਹੜੀ ਹੈ ਜੀ 15 ਅਕਤੂਬਰ ਦੇ ਆਸ-ਪਾਸ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ। ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਡੇ ਸਮਾਗਮ ਹੋਣਗੇ, ਉਹਦੇ ਵਿੱਚ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਚੋਣ ਮੈਨੀਫੈਸਟੋ ਜਿਹੜਾ ਜੀ ਉਹ ਦੁਆਬੇ ਦੇ ਵਿੱਚ ਫਗਵਾੜੇ ਜਾਂ ਇਸ ਦੇ ਨੇੜੇ ਤੇੜੇ ਜਿਹੜਾ ਜੀ ਉਹ ਰਿਲੀਜ਼ ਕੀਤਾ ਜਾਊਗਾ। ਔਰ ਇਹ ਟੂਰ ਪ੍ਰੋਗਰਾਮ ਜਿਹੜਾ ਜੀ ਅਕਤੂਬਰ ਤੋਂ ਬਾਅਦ ਫਿਰ ਪਾਰਟੀ ਦੇ ਦੱਸਣ ਦੇ ਮੁਤਾਬਕ ਅੱਗੋਂ ਜਿਹੜਾ ਜੀ ਉਹ ਜਾਰੀ ਰਹੂਗਾ ਔਰ ਮਹੀਨੇ ਦੇ ਵਿੱਚ ਬਹੁਤੇ ਦਿਨ ਜਿਹੜੇ ਆ ਜੀ ਉਹ ਪੰਜਾਬ ਦੇ ਵਿੱਚ ਬਤੀਤ ਕਰਨਗੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸ਼ਾਮ 84 ਹਲਕੇ ਤੋਂ ਵਿਧਾਇਕ ਬੀਬੀ ਮਹਿੰਦਰ ਕੌਰ ਜੋਸ਼, ਉਸ ਤੇ ਜ਼ਮੀਨ ਹੜੱਪਣ ਦੇ ਦੋਸ਼। ਬਿਲਕੁਲ ਜੀ, ਇਹ ਜਿਹੜੀਆਂ ਨਲੋਈਆ ਕਲੋਨੀ ਦੇ ਵਾਸੀ ਨੇ ਜੀ ਜਿਹੜੇ ਉਹਨਾਂ ਨੇ ਜਿਹੜੇ ਐਸਐਸਪੀ ਦੇ ਨਾਲ ਮੁਲਾਕਾਤ ਕਰਕੇ ਇੱਕ ਸ਼ਿਕਾਇਤ ਜਿਹੜੀ ਦਰਜ ਕਰਵਾਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਸ਼ਾਮ 84 ਤੋਂ ਵਿਧਾਇਕਾ ਮਹਿੰਦਰ ਕੌਰ ਜੋਸ਼ ਹੋਰਾਂ ਨੇ ਉਹਨਾਂ ਦੀ 50 ਕਰੋੜ ਰੁਪਏ ਤੋਂ ਵੱਧ ਕੀਮਤ ਵਾਲੀ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਜਿਹੜਾ ਜੀ ਉਹ ਕਰ ਲਿਆ। ਜਿਹੜੇ ਦੱਸਿਆ ਇਹ ਗਿਆ ਜੀ ਕਿ ਨਲੋਈਆ ਚੌਕ ਦੇ ਨੇੜੇ 55 ਕਨਾਲ ਜ਼ਮੀਨ ਦੇ ਵਿੱਚੋਂ 22 ਕਨਾਲ ਜ਼ਮੀਨ ਸਾਲ 1961 ਦੇ ਵਿੱਚ ਕੇਂਦਰ ਸਰਕਾਰ ਨੇ ਦਲੀਪ ਚੰਦ ਨੂੰ ਅਲਾਟ ਕੀਤੀ ਸੀ। 73 ਦੇ ਵਿੱਚ ਉਦੋਂ ਦੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਨਿਯਮਾਂ ਦੀ ਪਾਲਣਾ ਨਾ ਹੋਣ ਦੇ ਆਧਾਰ ਤੇ ਇਹ ਅਲਾਟਮੈਂਟ ਰੱਦ ਕਰਕੇ ਜ਼ਮੀਨ ਕਰਤਾਰਾ ਰਾਮ ਨੂੰ ਅਲਾਟ ਜਿਹੜੀ ਉਹ ਕਰ ਦਿੱਤੀ ਸੀਗੀ। 76 ਦੇ ਵਿੱਚ ਕਰਤਾਰਾ ਰਾਮ ਦੀ ਮੌਤ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਾਤੀ, ਜਿਸ ਤੇ ਅਦਾਲਤ ਨੇ 93 ਦੇ ਵਿੱਚ ਸਟੇਟਸ ਕੋ ਜਾਰੀ ਕਰਤਾ, ਜਿਹੜਾ ਕਿ 2013 ਤੱਕ ਜਿਹੜਾ ਜੀ ਅਗਸਤ ਮਹੀਨੇ ਤੱਕ ਜਾਰੀ ਰਿਹਾ। ਇਹਦੇ ਬਾਵਜੂਦ 11 ਦੇ ਵਿੱਚ ਇਸ ਜ਼ਮੀਨ ਦੀ ਗਿਰਦਾਵਰੀ ਜਿਹੜੀ ਸੀ ਮਹਿੰਦਰ ਕੌਰ ਜੋਸ਼ ਦੇ ਨਾਂ ਹੋ ਗਈ। ਦੋਸ਼ ਇਹ ਲਾਇਆ ਗਿਆ ਜੀ ਕਿ ਮਾਲ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਇਹ ਸਾਰਾ ਕੁਝ ਹੋਇਆ। ਉਹਨਾਂ ਨੇ ਦੱਸਿਆ ਕਿ ਮਾਮਲੇ ਨੂੰ ਦਬਾਉਣ ਦੇ ਵਾਸਤੇ ਸੰਬੰਧਿਤ ਪਰਿਵਾਰ ਨੂੰ ਧਮਕੀਆਂ ਜਿਹੜੀਆਂ ਦਿੱਤੀਆਂ ਗਈਆਂ। ਦਲੀਪ ਚੰਦ ਦੀ 2012 ਦੇ ਵਿੱਚ ਸ਼ੱਕੀ ਹਾਲਤ ਦੇ ਵਿੱਚ ਮੌਤ ਹੋ ਗਈ, ਜਿਹਨੂੰ ਕਤਲ ਦੱਸਦਿਆਂ ਹੋਇਆ ਇਹਨਾਂ ਨੇ ਦੋਸ਼ ਜਿਹੜਾ ਜੀ ਇਹ ਦਰਜ ਕਰਾਇਆ ਕਿ ਕਤਲ ਦਾ ਕੇਸ ਜਿਹੜਾ ਜੀ ਉਹ ਦਰਜ ਕਰਵਾ ਦਿੱਤਾ ਗਿਆ ਸੀਗਾ। ਪਰ ਲੋਕ ਰੋਹ ਕਰਕੇ ਬਲਵੀਰ ਸਿੰਘ ਖਿਲਾਫ ਝੂਠਾ ਕੇਸ ਜਿਹੜਾ ਜੀ ਉਹ ਵਾਪਸ ਲੈ ਲਿਆ ਗਿਆ। ਦੂਜੇ ਪਾਸੇ ਮਹਿੰਦਰ ਕੌਰ ਜੋਸ਼ ਜਿਹੜੇ ਜੀ ਉਹ ਕਹਿੰਦੇ ਆ ਕਿ ਇਹ ਧੱਕੇਸ਼ਾਹੀ ਕਿਤੇ ਨਹੀਂ ਹੋਈ, ਇਹ ਜ਼ਮੀਨ ਮੇਰੀ ਹੈ ਤੇ ਉਹ ਕਿਸੇ ਵੀ ਜਾਂਚ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨੇ। ਪਰ ਜਿਹੜੇ ਕਾਗਜ਼ ਪੱਤਰ ਦੋਸ਼ ਲਾਉਣ ਵਾਲਿਆਂ ਨੇ ਜਾਰੀ ਕੀਤੇ ਨੇ, ਉਹ ਸਟੇਟਸ ਕੋ ਦੀ ਜਿਹੜੀ ਜ਼ਮੀਨ ਸੀਗੀ ਉਹ ਇਹਦੀ ਗਿਰਦੌਰੀ ਜਿਹੜੀ ਆ ਜੀ ਉਹ ਬੀਬੀ ਦੇ ਨਾਂ ਦੇ ਉੱਤੇ ਕਿਵੇਂ ਚੜ ਗਈ। ਬਹੁਤੇ ਸਵਾਲ ਜਿਹੜੇ ਆ ਜੀ ਇਹਦੇ ਉੱਤੇ ਖੜੇ ਹੋਏ ਜਾਂਦੇ ਨੇ। ਅਜੇ ਤਾਂ ਜੀ ਦੇਖਿਓ ਪਰਤਾਂ ਖੁੱਲ੍ਹਦੀਆਂ, ਬਹੁਤ ਕੁਛ ਨਾਵਾਂ ਤੇ ਚੜਿਆ ਹੋਇਆ ਆ। ਅੱਗੇ ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀਏ। ਹੁਸ਼ਿਆਰਪੁਰ ਦੇ ਵਿੱਚ ਦਿਨ ਦਿਹਾੜੇ ਬੈਂਕ ਦੇ ਵਿੱਚ ਡਾਕਾ।
ਰੋਜ਼ ਦੀਆਂ ਕਹਾਣੀਆਂ ਹੀ ਹੋ ਗਈਆਂ ਜੀ ਇਹ। ਹਰ ਜਗ੍ਹਾ ਦੇ ਉੱਤੇ ਕੋਈ ਕਦੀ ਕਿਸੇ ਸ਼ਹਿਰ ਦੇ ਵਿੱਚ, ਕਦੀ ਕਿਸੇ ਸ਼ਹਿਰ ਦੇ ਵਿੱਚ। ਇਹ ਹੁਸ਼ਿਆਰਪੁਰ ਦੇ ਵਿੱਚ 15 ਕਿਲੋਮੀਟਰ ਰੂਟ ਟਾਂਡਾ ਰੋਡ ਦੇ ਉੱਤੇ ਬੂਲੋਵਾਲ ਦੇ ਵਿੱਚ ਪੈਂਦਾ ਜੀ। ਪੰਜਾਬ ਨੈਸ਼ਨਲ ਬੈਂਕ ਦੀ ਜਿਹੜੀ ਬ੍ਰਾਂਚ ਸੀ ਉਹਦੇ ਵਿੱਚੋਂ 5 ਅਣਪਛਾਤੇ ਵਿਅਕਤੀਆਂ ਨੇ ਹਥਿਆਰਾਂ ਦੀ ਨੋਕ ਦੇ ਉੱਤੇ 12 ਲੱਖ ਤੇ 6,000 ਰੁਪਇਆ ਜਿਹੜਾ ਜੀ ਉਹ ਲੁੱਟ ਲਿਆ। ਬੈਂਕ ਦੇ ਵਿੱਚ ਕੋਈ ਸੁਰੱਖਿਆ ਗਾਰਡ ਉਸ ਵੇਲੇ ਤਾਇਨਾਤ ਨਹੀਂ ਸੀਗਾ। ਕੁਝ ਮਿੰਟਾਂ ਦੇ ਵਿੱਚ ਉਹ ਘਟਨਾ ਨੂੰ ਅੰਜਾਮ ਦੇ ਕੇ ਇੱਕ ਗੱਡੀ ਦੇ ਵਿੱਚ ਸਵਾਰ ਹੋ ਕੇ ਭੱਜ ਗਏ ਜੀ। ਇਹ ਕੋਈ ਦੁਪਹਿਰ ਕਰੀਬ 3:15 ਵਜੇ 4 ਵਿਅਕਤੀ ਜਿਹੜੇ ਸੀਗੇ ਜੀ ਬੈਂਕ ਦੇ ਵਿੱਚ ਦਾਖਲ ਹੋਏ। ਇੱਕ ਬੰਦਾ ਗੱਡੀ ਦੇ ਵਿੱਚ ਜਿਹੜਾ ਜੀ ਉਹ ਬੈਠਾ ਰਿਹਾ। ਉਹਨਾਂ ਨੇ ਮੈਨੇਜਰ ਤੇ ਕੈਸ਼ੀਅਰ ਤੇ ਪਿਸਤੌਲਾਂ ਤਾਣ ਦਿੱਤੀਆਂ, ਨਗਦੀ ਦੇਣ ਦੇ ਵਾਸਤੇ ਕੁਝ ਕਿਹਾ ਜੀ। ਔਰ ਕੁਝ ਸਮਾਂ ਪਹਿਲਾਂ ਕੈਸ਼ ਵੈਨ ਜਿਹੜੀ ਸੀ ਉਹ ਬੈਂਕ ਦੇ ਵਿੱਚ ਪੈਸਾ ਛੱਡ ਕੇ ਗਈ ਸੀਗੀ ਜੀ। ਦੋਸ਼ੀ ਮੌਕੇ ਤੋਂ ਜਿਹੜਾ ਜੀ ਉਹ ਫਰਾਰ ਹੋ ਗਏ। ਇਹ ਬੂਲੋਵਾਲ ਪੁਲਿਸ ਸਟੇਸ਼ਨ ਤੋਂ ਸਿਰਫ ਅੱਧਾ ਕਿਲੋਮੀਟਰ ਜਿਹੜਾ ਜੀ ਉਹ ਦੂਰ ਜਿਹੜਾ ਉਹ ਦੱਸੀਦਾ। ਹੁਣ ਜਿਹੜੀ ਪੁਲਿਸ ਹੈ ਜੀ ਉਹ ਫਿੰਗਰਪ੍ਰਿੰਟ ਵਗੈਰਾ ਲੈਂਦੀ ਫਿਰਦੀ ਆ। ਜਿਹੜੇ ਇਹ ਲੁਟੇਰੇ ਨੇ ਇਹਨਾਂ ਦੇ ਹੌਸਲੇ ਕਿੰਨੇ ਕੁ ਬੁਲੰਦ ਨੇ, ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਨਾਂ ਨੇ ਕੋਈ ਮਾਸਕ ਵਗੈਰਾ ਨਹੀਂ ਸੀ ਪਾਏ ਹੋਏ। ਇਹਨਾਂ ਦੇ ਮੂੰਹ ਜਿਹੜੇ ਸੀਗੇ ਜੀ ਉਹ ਬਿਲਕੁਲ ਖੁੱਲੇ ਸੀਗੇ। CCTV ਫੁਟੇਜ ਦੇ ਵਿੱਚ ਇਹਨਾਂ ਸਾਰਿਆਂ ਦੀਆਂ ਤਸਵੀਰਾਂ ਜਿਹੜੀਆਂ ਜੀ ਉਹ ਆਈਆਂ ਨੇ। ਅਜੇ ਤੱਕ ਕੋਈ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਨਹੀਂ ਹੋਈ ਜੀ। ਤੇ ਅੱਗੇ ਆਪਾਂ ਅਖੀਰ ਦੇ ਵਿੱਚ ਹੈਗਾ ਜੀ ਕਿ ਗਿਆਨੀ ਗੁਰਮੁਖ ਸਿੰਘ ਜੀ RSS ਤੇ BJP ਦੇ ਲੀਡਰਾਂ ਦੇ ਨਾਲ ਬੰਦ ਕਮਰਾ ਮੀਟਿੰਗ ਕੀਤੀ ਉਹਨਾਂ। ਇਹ ਜੀ ਜਿਹੜੇ ਸਰਸੇ ਵਾਲਾ ਜਿਹੜਾ ਹੈ ਜੀ ਉਹਨੂੰ ਮਾਫੀ ਦਿਵਾਉਣ ਦੇ ਵਿੱਚ ਜਦੋਂ ਇਹ ਸਾਰਾ ਚੱਕਰ ਹੋਇਆ ਸੀਗਾ, ਵਿਸ਼ੇਸ਼ ਰੋਲ ਨਿਭਾਉਣ ਵਾਲੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਹੁਰੀ ਇੱਕ ਵਾਰੀ ਫੇਰ ਸੁਰਖੀਆਂ ਦੇ ਵਿੱਚ ਨੇ ਜੀ। ਇਸ ਵਾਰੀ ਰੀਜ਼ਨ ਇਹ ਆ ਕਿ ਉਹਨਾਂ ਦੇ ਨਾਲ ਅਕਾਲ ਤਖਤ ਦੇ ਉੱਤੇ ਭਾਰਤੀ ਜਨਤਾ ਪਾਰਟੀ ਤੇ RSS ਦੇ ਆਗੂਆਂ ਦੀ ਇੱਕ ਵਿਸ਼ੇਸ਼ ਬੰਦ ਕਮਰਾ ਮੀਟਿੰਗ ਜਿਹੜੀ ਆ ਜੀ ਉਹ ਹੋਈ ਦੱਸੀ ਦੀ ਆ। ਇਹਦੇ ਵਿੱਚ ਜਿਹੜਾ ਜੀ ਸਾਬਕਾ ਪ੍ਰਧਾਨ ਕਮਲ ਸ਼ਰਮਾ, ਨਿਗਮ ਦੇ ਜਿਹੜੇ ਜੀ ਮੇਅਰ ਬਖਸ਼ੀ ਰਾਮ ਅਰੋੜਾ, ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਗ, ਕੌਂਸਲਰ ਜਰਨੈਲ ਸਿੰਘ ਢੋਟ ਤੇ RSS ਦੇ ਕੁਝ ਅਹਿਮ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਹੋਈ ਹੈ। ਇਹਨਾਂ ਸਾਰਿਆਂ ਨੇ ਪਹਿਲਾਂ ਅਕਾਲ ਤਖਤ ਦੇ ਉੱਤੇ ਮੱਥਾ ਜਿਹੜਾ ਜੀ ਉਹ ਟੇਕਿਆ। ਵਿਸ਼ੇਸ਼ ਤੌਰ ਦੇ ਉੱਤੇ ਇਹਨਾਂ RSS ਦੇ ਆਗੂਆਂ ਦੀ ਲੰਗਰ ਜਿਹੜਾ ਜੀ ਉਹ ਤਿਆਰ ਕੀਤਾ ਗਿਆ ਔਰ ਲੰਗਰ ਤੋਂ ਬਾਅਦ ਇਹਨਾਂ ਨੇ ਗਿਆਨੀ ਜਿਹੜੇ ਗੁਰਮੁਖ ਸਿੰਘ ਨੇ ਉਹਨਾਂ ਦੇ ਨਾਲ ਬੰਦ ਕਮਰਾ ਮੀਟਿੰਗ ਜਿਹੜੀ ਹੈ ਜੀ ਅਕਾਲ ਤਖਤ ਦੇ ਵਿੱਚ ਜਾ ਕੇ ਕੀਤੀ। ਹੁਣ ਇਹ ਮੀਟਿੰਗ ਜਿਹੜੀ ਹੈ ਜੀ ਕਾਹਦੇ ਵਾਸਤੇ ਹੋਈ ਆ, ਇਹਦੇ ਬਹੁਤੇ ਵੇਰਵੇ ਤਾਂ ਸਾਹਮਣੇ ਨਹੀਂ ਆਏ। ਕੁਝ ਅੰਦਰੂਨੀ ਸੂਤਰ ਜਿਹੜੇ ਨੇ ਉਹ ਇਹ ਦੱਸਦੇ ਨੇ ਕਿ ਭਾਰਤੀ ਜਨਤਾ ਪਾਰਟੀ ਚਾਹੁੰਦੀ ਆ ਕਿ ਕਿਸੇ ਤਰੀਕੇ ਦੇ ਨਾਲ ਸਰਸੇ ਵਾਲੇ ਨੂੰ ਮੁੜ ਕੇ ਫੇਰ ਮਾਫੀ ਜਿਹੜੀ ਹੈ ਜੀ ਉਹ ਦਵਾਈ ਜਾਵੇ ਤਾਂ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਮਾਲਵਾ ਖੇਤਰ ਦੇ ਵਿੱਚ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਜਿਹੜੀਆਂ ਨੇ ਉਹਨਾਂ ਨੂੰ ਹਾਸਲ ਕੀਤਾ ਜਾ ਸਕੇ। ਕੁਝ ਸੂਤਰ ਇਹ ਵੀ ਦੱਸਦੇ ਨੇ ਕਿ ਗਿਆਨੀ ਗੁਰਮੁਖ ਸਿੰਘ ਹੋਰਾਂ ਨੇ ਇਹ ਕਿਹਾ ਜੀ ਕਿ ਉਹਨਾਂ ਨੂੰ ਅਕਾਲ ਤਖਤ ਦਾ ਜਥੇਦਾਰ ਬਣਾਓ, ਫਿਰ ਉਹ ਮਾਫੀ ਵਾਲੇ ਪਾਸੇ ਜਿਹੜਾ ਜੀ ਉਹ ਸੋਚ ਸਕਦੇ ਨੇ। ਸੰਭਾਵੀ ਰੂਪ ਦੇ ਵਿੱਚ ਆਉਂਦੇ ਦਿਨਾਂ ਦੇ ਦੌਰਾਨ ਗਿਆਨੀ ਗੁਰਮੁਖ ਸਿੰਘ ਹੋਰਾਂ ਨੂੰ ਜਿਹੜਾ ਜੀ ਉਹ ਅਕਾਲ ਤਖਤ ਦਾ ਜਥੇਦਾਰ ਬਣਾਇਆ ਜਾ ਸਕਦਾ ਹੈ ਜਾਂ ਫਿਰ ਉਹ ਇਸ ਮਾਫੀ ਦੇ ਵਾਸਤੇ ਇੱਕ ਵਾਰੀ ਫਿਰ ਵਿਚੋਲਗੀ ਜਿਹੜੀ ਹੈ ਜੀ ਉਹ ਕਰ ਸਕਦੇ ਨੇ। ਜੇ ਗੱਲ ਸਰਸੇ ਵਾਲੇ ਨੂੰ ਮਾਫੀ ਦੀ ਤੁਰਦੀ ਆ ਤਾਂ ਸਮਝ ਲੈਣਾ ਕਿ ਇਸ ਮੀਟਿੰਗ ਦੇ ਵਿੱਚ ਇਹੀ ਕੁਝ ਜਿਹੜਾ ਜੀ ਉਹ ਤੈਅ ਹੋਇਆ। ਇੱਥੇ ਇਹ ਵੀ ਯਾਦ ਕਰਾਉਣਾ ਜ਼ਰੂਰੀ ਹੈ ਜੀ ਕਿ ਜਦੋਂ ਪਿਛਲੀ ਵਾਰੀ ਜਿਹੜੇ ਮਾਫੀ ਦੇ ਦਿੱਤੀ ਗਈ ਸੀ ਤਾਂ ਉਦੋਂ ਸਿੱਖ ਭਾਈਚਾਰੇ ਦੇ ਵਿੱਚ ਵੱਡਾ ਰੋਹ ਫੈਲ ਗਿਆ ਸੀਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਤਖਤਾਂ ਦੇ ਜਥੇਦਾਰ, ਇੱਥੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਹੋਰਾਂ ਦਾ ਘਰਾਂ ਦੇ ਅੰਦਰੋਂ ਨਿਕਲਣਾ ਲੋਕਾਂ ਨੇ ਬੰਦ ਕਰ ਦਿੱਤਾ ਸੀਗਾ ਔਰ ਇਹਨਾਂ ਦੇ ਘਰਾਂ ਨੂੰ ਘੇਰ ਕੇ ਜਿਹੜਾ ਜੀ ਉਹ ਖੜੋ ਗਏ ਸਨ। ਪਰ ਕੋਸ਼ਿਸ਼ਾਂ ਇੱਕ ਵਾਰੀ ਫੇਰ ਜਾਰੀ ਨੇ ਜੀ। ਜੀ ਦੇਖੋ ਜੀ ਇਹ ਰਲੇ ਮਿਲੇ ਆ ਕੀ ਕਰਦੇ ਅਖੀਰ ਵਿੱਚ ਅਜਨਾਮਾ ਕਿ ਮੁੜ ਕੇ ਮੂੰਹ ਮੁਸ਼ੱਰਫ ਦਾ ਜਦੋਂ ਖੁੱਲਾ ਲੱਗਾ ਭਾਰਤ ਨੂੰ ਫੇਰ ਡਰਾਉਣ ਬੇਲੀ। ਮੁੜ ਕੇ ਮੂੰਹ ਮੁਸ਼ੱਰਫ ਦਾ ਜਦੋਂ ਖੁੱਲਾ ਲੱਗਾ ਭਾਰਤ ਨੂੰ ਫੇਰ ਡਰਾਉਣ ਬੇਲੀ। ਉੜੀ ਹਮਲੇ ਦੀ ਪੁੜੀ ਜਿਹੀ ਖੋਲ ਬੈਠਾ ਲੱਗਾ ਅਰਥ ਉਹ ਕੱਢ ਸੁਣਾਉਣ ਬੇਲੀ। ਆਖੇ ਐਟਮ ਦੇ ਬੰਬ ਕਈ ਕੋਲ ਸਾਡੇ ਗਏ ਚੱਲ ਤਾਂ ਕਹਿਰ ਮਚਾਉਣ ਬੇਲੀ। ਭੁਗਤੀ ਆਵੇ ਤਾਂ ਵਾੜੇ ਨਾ ਵਾੜਿਓ ਜੇ ਦੇਣਾ ਵੈਰ ਨਾ ਵਧਣ ਵਧਾਉਣ ਬੇਲੀ। ਜੱਜਾਂ ਅੱਗੇ ਜੋ ਡਿੱਗ ਸੀ ਪਿਆ ਗਿੱਦੜ ਬੋਲੀ ਰਿਹਾ ਬਘਿਆੜਾਂ ਦੀ ਬੋਲ ਬੇਲੀ। ਜੱਜਾਂ ਅੱਗੇ ਜੋ ਡਿੱਗ ਸੀ ਪਿਆ ਗਿੱਦੜ ਬੋਲੀ ਰਿਹਾ ਬਘਿਆੜਾਂ ਦੀ ਬੋਲ ਬੇਲੀ। ਟਕੇ ਸੇਰ ਨਾ ਪਾਕ ਵਿੱਚ ਪੁੱਛ ਉਹਦੀ ਵਿਸ ਨਾਗ ਦੇ ਵਾਂਗ ਰਿਹਾ ਘੋਲ ਬੇਲੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।